ਕੀ ਲੱਗਦਾ ਕਿ ਇਨਸਾਫ ਵਾਸਤੇ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੀ ਲੋੜ ਹੈ, ਖਾਸ ਕਰ ਮਣੀਪੁਰ ਨੂੰ ਲੈ ਕੇ? ਨੂੰ ਹਿੰਮਤ ਰੱਖ ਕੇ ਹਾਰ ਨਹੀਂ ਮੰਨਣੀ ਚਾਹੀਦੀ, ਲੜਨਾ ਚਾਹੀਦਾ। ਅੱਜ ਆਏ ਆ ਕੱਲ ਵੀ ਆਵਾਂਗੇ, ਜਦੋਂ ਤੱਕ ਲੜਾਈ ਆ ਉਦੋਂ ਤੱਕ ਤੇ ਲੜਨੀ ਆ। ਇਕੱਠੇ ਆ, ਖੜੇ ਆ ਤੇ ਲੜਾਂਗੇ, ਜਿੱਤਾਂਗੇ ਕਦੀ ਨਾ ਕਦੀ। ਤੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਬੜਾ ਦੁਖਦਾਇਕ ਸਮਾਂ ਹੋ ਜਾਂਦਾ ਹੈ ਤੇ ਇਹਦੇ ਨਾਲ ਵੱਡੀ ਫਿਕਰਮੰਦਗੀ ਵੀ ਖਾਸ ਕਰ ਜਿਹੜੀਆਂ ਧੀਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿ ਕੇ ਆਪਣੀ ਸਟਰਗਲ ਕਰਦੀਆਂ ਨੇ ਉਹਨਾਂ ਦੇ ਵਾਸਤੇ ਵੀ ਹੋ ਜਾਂਦੀ ਹੈ। ਸਭ ਤੋਂ ਵਲਨਰੇਬਲ ਸੈਕਸ਼ਨ, ਵਨ ਆਫ ਦੀ ਵਲਨਰੇਬਲ ਸੈਕਸ਼ਨ 'ਚੋਂ ਆਉਂਦੀਆਂ ਕੁੜੀਆਂ, ਤੇ ਬਹੁਤ ਔਖਾ ਹੁੰਦਾ ਇੱਥੇ ਤੱਕ ਪਹੁੰਚਣਾ। ਕਿ ਸੋਸ਼ਲ ਪੋਲੀਟੀਕਲੀ ਬਹੁਤ ਇੰਪੋਰਟੈਂਟ ਆ ਚੀਜ਼ਾਂ ਸੈਟਲ ਡਾਊਨ ਹੋਣਾ ਇੱਕ ਕੁੜੀਆਂ ਲਈ ਅੱਗੇ ਵਧਣ ਲਈ। ਉਹਨਾਂ ਦੇ ਹੱਥ ਸਾਰੀ ਪਾਵਰ ਹੁੰਦੀ ਆ ਕਿ ਉਹ ਸਿਚੁਏਸ਼ਨ ਨੂੰ ਕਿੱਦਾਂ ਕੰਟਰੋਲ ਕਰਨਾ, ਤੇ ਮੈਨੂੰ ਲੱਗਦਾ ਇਹ ਇਸ਼ੂ ਵੀ ਪੋਲੀਟੀਕਲੀ ਮੋਟੀਵੇਟਡ ਹੈਗਾ। ਮਣੀਪੁਰ ਘਟਨਾ ਨੇ ਵੱਡੇ ਸਵਾਲ ਖੜੇ ਕੀਤੇ ਮਨ 'ਚ। ਮੇਰੇ ਖਿਆਲ ਨਾਲ ਇਹ ਪਹਿਲਾ ਤੇ ਆਖਰੀ ਮੁੱਦਾ ਨਹੀਂ ਹੋਏਗਾ ਕੁੜੀਆਂ ਦੇ ਖਿਲਾਫ, ਜੋ ਉਹਨਾਂ ਨੇ ਕਿ ਹਾਥਰਸ ਰੇਪ ਕੇਸ ਹੋਏਗਾ, ਗੁਦਾਰਾ ਕਾਂਡ ਹੋਏਗਾ, ਇੱਦਾਂ ਦੇ ਮੈਨੂੰ ਲੱਗਦਾ ਬਹੁਤ ਨੋਰਮਲ ਹੋ ਜਾਏਗਾ। ਸਭ ਤੋਂ ਪਹਿਲਾਂ ਬੀਜੇਪੀ ਨੂੰ ਹਟਾਉਣਾ, ਇਹ ਜਿਹੜੀ ਸੱਤਾ ਹੈ ਇਹਨਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਆ। ਤਾਂ ਹਰ ਇੱਕ ਕੁੜੀ ਨੂੰ ਰਿਐਲਿਟੀਜ਼ 'ਚ ਜੀਣਾ ਬਹੁਤ ਜ਼ਰੂਰੀ ਆ ਕਿ ਲੜਾਈ ਬਹੁਤ ਵੱਡੀ ਆ। ਸਭ ਤੋਂ ਪਹਿਲਾਂ ਲੜਾਈ ਕਰੋ, ਫਿਰ ਲੜਾਈ ਪੋਲੀਟਿਕਸ ਦੇ ਨਾਲ, ਹੈ ਨਾ। ਸਾਰੀ ਜਿਹੜੀ ਪਾਰਟੀਆਂ ਉਹ ਇੱਕ ਹੀ ਡਾਇਰੈਕਸ਼ਨ 'ਚ ਕੰਮ ਕਰਦੀਆਂ, ਬਸ ਉਹਨਾਂ ਦੇ ਲੀਡਰਸ ਵੱਖਰੇ ਵੱਖਰੇ ਹੋ ਜਾਂਦੇ ਆ। ਤੁਸੀਂ ਦੇਖ ਲਓ, ਕਾਂਗਰਸ ਛੱਡ ਕੇ ਬੀਜੇਪੀ, ਬੀਜੇਪੀ ਛੱਡ ਕੇ ਕਾਂਗਰਸ, ਕਾਂਗਰਸ ਛੱਡ ਕੇ ਆਪ ਹੋ ਜਾਂਦਾ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਦੋਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜਿਹੜੀ ਮਨੁੱਖਤਾ ਪਸੰਦ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੱਡੇ ਸਵਾਲ ਉੱਠ ਜਾਂਦੇ, ਨਾਲ ਆਮ ਲੋਕਾਂ ਦਾ ਸ਼ਰਮਸ਼ਾਰ ਹੋਣਾ ਵੀ ਸੁਭਾਵਿਕ ਹੈ। ਮਣੀਪੁਰ ਦੇ ਵਿੱਚ ਜਿਸ ਤਰੀਕੇ ਦੀ ਘਟਨਾ ਵਾਪਰੀ ਹੈ ਉਸਨੇ ਮਨੁੱਖਤਾ ਨੂੰ ਵੱਡੇ ਪੱਧਰ ਦੇ ਉੱਪਰ ਸ਼ਰਮਸ਼ਾਰ ਕੀਤਾ ਹੈ ਔਰ ਇਹਦੇ ਨਾਲ ਵੱਡੀਆਂ ਜਿਹੜੀਆਂ ਸੱਤਾਧਾਰੀ ਰਾਜਸੀ ਧਿਰਾਂ ਭਾਰਤ ਦੇ ਉੱਪਰ ਕਾਬਜ਼ ਨੇ ਉਹਨਾਂ ਵਾਸਤੇ ਵੀ ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ। ਇਸੇ ਨੂੰ ਲੈ ਕੇ ਚੰਡੀਗੜ੍ਹ ਦੇ 17 ਸੈਕਟਰ ਪਲਾਜ਼ਾ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੇਰੇ ਨਾਲ PF ਜਥੇਬੰਦੀ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਰਪ੍ਰੀਤ ਕੌਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਮੈਮ, ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਜਿਹੜੇ ਲੋਕ ਆਪਣਾ ਗੁਜ਼ਰਾਨ ਕਰਦੇ ਨੇ, ਆਪਣੀ ਕਿਰਤ ਕੰਮਕਾਰ ਕਰਦੇ ਨੇ, ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਬੜਾ ਦੁਖਦਾਇਕ ਸਮਾਂ ਹੋ ਜਾਂਦਾ ਹੈ ਤੇ ਇਹਦੇ ਨਾਲ ਵੱਡੀ ਫਿਕਰਮੰਦਗੀ ਵੀ ਖਾਸ ਕਰ ਜਿਹੜੀਆਂ ਧੀਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿ ਕੇ ਆਪਣੀ ਸਟਰਗਲ ਕਰਦੀਆਂ ਨੇ ਉਹਨਾਂ ਦੇ ਵਾਸਤੇ ਵੀ ਹੋ ਜਾਂਦੀ। ਦੇਖੋ, ਇਹ ਮਤਲਬ ਇਹ ਤੇ ਸਾਫ਼ ਹੀ ਆ ਕਿ ਜਦੋਂ ਵੀ ਜਿੱਥੇ ਵੀ ਜਿਹੜੀ ਵੀ ਸੁਸਾਇਟੀ ਹੋਏ, ਮੇਰਾ ਮੰਨਣਾ ਵਾ ਕੋਈ ਵੀ ਸਟੇਟ ਹੋਏ, ਕੋਈ ਵੀ ਕਮਿਊਨਿਟੀ ਹੋਏ, ਸਭ ਤੋਂ ਵਲਨਰੇਬਲ ਸੈਕਸ਼ਨ, ਵਨ ਆਫ ਦੀ ਵਲਨਰੇਬਲ ਸੈਕਸ਼ਨ 'ਚੋਂ ਆਉਂਦੀਆਂ ਕੁੜੀਆਂ, ਤੇ ਬਹੁਤ ਔਖਾ ਹੁੰਦਾ ਇੱਥੇ ਤੱਕ ਪਹੁੰਚਣਾ। ਅਰਬਨ ਏਰੀਆਜ਼ ਤੋਂ ਜਿਹੜੀ ਕੁੜੀਆਂ ਆਉਂਦੀਆਂ ਮੇਰੇ ਵਰਗੀਆਂ, ਹੈ ਨਾ, ਉਹ ਫਿਰ ਵੀ ਅਸੀਂ ਘਰੋਂ ਹੈ ਥੋੜ੍ਹਾ ਬਹੁਤ ਲੜ ਕੇ ਫਿਰ ਵੀ ਅੱਗੇ ਪਹੁੰਚ ਜਾਂਗੇ। ਬਟ ਜਿਹੜੀ ਰੂਰਲ ਏਰੀਆਜ਼ ਤੋਂ ਸਪੈਸੀਫਿਕਲੀ ਜਾਂ ਰਿਮੋਟ ਏਰੀਆਜ਼ ਜਾਂ ਜਿਹੜੇ ਪਿਛੜੇ ਇਲਾਕਿਆਂ ਤੋਂ ਕੁੜੀਆਂ ਆਉਂਦੀਆਂ, ਉਹਨਾਂ ਲਈ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਔਖਾ ਅੱਗੇ ਵਧਣਾ। ਤੇ ਜਦੋਂ ਇੱਦਾਂ ਦੀ ਸਿਚੁਏਸ਼ਨਸ, ਇੱਦਾਂ ਦੇ ਇਸ਼ੂਜ਼ ਆਉਂਦੇ ਆ ਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਲਈ ਹੋਰ ਔਖਾ ਹੋ ਜਾਂਦਾ, ਕਿਉਂਕਿ ਪੈਰੈਂਟਸ ਗਲਤ ਵੀ ਨਹੀਂ ਆਪਣੇ ਬੱਚੇ ਲਈ, ਆਪਣੇ ਹੈ ਨਾ ਚਾਈਲਡ ਲਈ ਸੁਰੱਖਿਆ ਤੇ ਉਹਦੀ ਸੇਫਟੀ ਦੇ ਲਈ ਗੱਲ ਰੱਖਣਾ ਜਾਂ ਉਹਨਾਂ ਨੂੰ ਬਾਹਰ ਨਾ ਜਾਣ ਦੇਣਾ। ਮੇਰੇ ਵੀ ਸ਼ਾਇਦ ਪੈਰੈਂਟਸ ਆਹੀ ਸੋਚੇਗੇ ਜੇ ਅਗਰ ਮੇਰੀ ਸਟੇਟ 'ਚ ਜਾਂ ਮੇਰੇ ਲਾਗੇ ਛਾਗੇ ਕੁਛ ਹੋ ਰਿਹਾ ਹੋਏਗਾ। ਮੈਨੂੰ ਲੱਗਦਾ ਕਿ ਸੋਸ਼ਲ ਪੋਲੀਟੀਕਲੀ ਬਹੁਤ ਇੰਪੋਰਟੈਂਟ ਆ ਚੀਜ਼ਾਂ ਸੈਟਲ ਡਾਊਨ ਹੋਣਾ ਇੱਕ ਕੁੜੀਆਂ ਲਈ ਅੱਗੇ ਵਧਣ ਲਈ। ਤੇ ਜਦੋਂ ਤੱਕ ਸੋਸ਼ਲੀ ਤਾਂ ਦੇਖੋ ਅਸੀਂ ਸਾਰੇ ਘਰਾਂ ਬਾਰਾਂ ਤੋਂ ਸਾਡਾ ਸਾਰਾ ਸਾਨੂੰ ਪਤਾ ਕਿੱਦਾਂ ਦੇ ਆ, ਹੈ ਨਾ। ਕਈ ਚੰਗੇ ਵੀ ਆ, ਕਈ ਮੈਂ ਮੰਨਦੀ ਹਾਂ ਕਿ ਮੈਂ ਸਾਫ਼ ਕਹਿੰਦੀ ਵੀ ਹਾਂ ਕਿ ਆਪ ਵੀ ਘਰੋਂ ਤੋਂ ਵੀ ਇਸ਼ੂਜ਼ ਹੁੰਦੇ ਆ ਕਿ ਘਰ ਦੇ ਬਹੁਤ ਸਾਰੇ ਆਪਣੇ ਮੁੰਡਿਆਂ ਨੂੰ ਪ੍ਰਮੋਟ ਵੀ ਕਰਦੇ ਆ ਇਹਨਾਂ ਦੀਆਂ ਸਾਰੀਆਂ ਹਰਕਤਾਂ ਕਰਨ ਨੂੰ। ਬਟ ਪੋਲੀਟੀਕਲੀ ਸਭ ਤੋਂ ਵੱਡਾ ਕੰਟਰੋਲ ਹੁੰਦਾ ਪੋਲੀਟੀਕਲ ਪਾਵਰ ਦਾ, ਕਿ ਉਹ ਚੰਗਾ ਕਰਾ ਵੀ ਸਕਦੀ ਹੈ ਤੇ ਬੁਰਾ ਵੀ ਕਰਾ ਸਕਦੀ ਆ। ਉਹਨਾਂ ਦੇ ਹੱਥ ਸਾਰੀ ਪਾਵਰ ਹੁੰਦੀ ਆ ਕਿ ਉਹ ਸਿਚੁਏਸ਼ਨ ਨੂੰ ਕਿੱਦਾਂ ਕੰਟਰੋਲ ਕਰਨਾ, ਤੇ ਮੈਨੂੰ ਲੱਗਦਾ ਇਹ ਇਸ਼ੂ ਵੀ ਪੋਲੀਟੀਕਲੀ ਮੋਟੀਵੇਟਡ ਹੈਗਾ। ਮਣੀਪੁਰ ਘਟਨਾ ਨੇ ਵੱਡੇ ਸਵਾਲ ਖੜੇ ਕੀਤੇ ਮਨ 'ਚ। ਬਹੁਤ ਵੱਡੇ ਸਵਾਲ ਆ। ਮਤਲਬ ਸਵਾਲ ਇਹ ਵੀ ਆ ਕਿ ਅਗਲੇ ਸਾਲ ਫਿਰ ਇਲੈਕਸ਼ਨਸ ਆ, ਜਨਰਲ ਇਲੈਕਸ਼ਨ। ਸਭ ਤੋਂ ਵੱਡਾ ਸਵਾਲ ਤਾਂ ਮੇਰਾ ਇਹੀ ਆ ਕਿ ਜੇਕਰ 10 ਸਾਲ ਹੋ ਜਾਣਗੇ ਉਹਨਾਂ ਨੂੰ, ਬੀਜੇਪੀ ਨੂੰ,
ਹੈ ਨਾ। ਤੇ ਅਗਲੇ ਆਉਣ ਵਾਲੇ ਇਲੈਕਸ਼ਨ 'ਚ ਜੇ ਫੇਰ ਅੱਗੇ ਆ ਗਈ ਬੀਜੇਪੀ, ਤੇ ਮੇਰੇ ਖਿਆਲ ਨਾਲ ਇਹ ਪਹਿਲਾ ਤੇ ਆਖਰੀ ਮੁੱਦਾ ਨਹੀਂ ਹੋਏਗਾ ਕੁੜੀਆਂ ਦੇ ਖਿਲਾਫ, ਜੋ ਉਹਨਾਂ ਨੇ ਕਿ ਹਾਥਰਸ ਰੇਪ ਕੇਸ ਹੋਏਗਾ, ਗੁਦਾਰਾ ਕਾਂਡ ਹੋਏਗਾ, ਇੱਦਾਂ ਦੇ ਮੈਨੂੰ ਲੱਗਦਾ ਬਹੁਤ ਨੋਰਮਲ ਹੋ ਜਾਏਗਾ। ਫਿਰ ਤੇ ਆਇਆ ਗਿਆ ਇਸ਼ੂ ਇਹ, ਤੇ ਚਲੋ ਫਿਰ ਵੀ ਸਾਨੂੰ ਮਤਲਬ ਦਿਲ ਤੇ ਬਹੁਤ ਵੱਡਾ ਧੱਕਾ ਹੈਗਾ, ਪਰ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਟਾਈਮ ਆਏਗਾ, ਇੱਕ ਟਾਈਮ ਆਏਗਾ ਕਿ ਸਾਡੇ ਵਰਗੇ ਵੀ, ਮਤਲਬ ਮੈਂ ਬਹੁਤ ਅਫੈਕਟਡ ਹੈਗੀ ਇਹ ਜੋ ਨਿਊਜ਼ ਆਈ, ਮੈਂ ਵੀਡੀਓ ਥੋੜੀ ਵੀ ਨਹੀਂ ਦੇਖੀ, ਮੈਂ ਬਲਰ ਵਾਲੀ ਵੀ ਨਹੀਂ ਦੇਖੀ, ਕਿ ਸ਼ਾਇਦ ਇਹ ਵੀ ਟਾਈਮ ਆਏਗਾ ਕਿ ਸਾਨੂੰ ਵੀ ਲੱਗੇਗਾ ਕਿ ਸ਼ਾਇਦ ਅੱਜ ਨੋਰਮਲ ਹੋ ਗਿਆ। ਮੇਰਾ ਮੰਨਣਾ ਇਹ ਹੈ ਕਿ ਸਭ ਤੋਂ ਪਹਿਲਾਂ ਬੀਜੇਪੀ ਨੂੰ ਹਟਾਉਣਾ, ਇਹ ਜਿਹੜੀ ਸੱਤਾ ਵਾ ਇਹਨਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਆ। ਤੇ ਦੂਜਾ, ਹਰ ਇੱਕ ਕੁੜੀ ਨੂੰ ਰਿਐਲਿਟੀਜ਼ 'ਚ ਜੀਣਾ ਬਹੁਤ ਜ਼ਰੂਰੀ ਆ ਕਿ ਲੜਾਈ ਬਹੁਤ ਵੱਡੀ ਆ। ਸਭ ਤੋਂ ਪਹਿਲਾਂ ਲੜਾਈ ਕਰੋ, ਫਿਰ ਲੜਾਈ ਪੋਲੀਟਿਕਸ ਦੇ ਨਾਲ। ਤੇ ਬੀਜੇਪੀ ਦੀ ਗੱਲ ਕਰਦੇ ਹੋ ਕਿ ਹਟਾਉਣਾ ਜ਼ਰੂਰੀ ਹੈ, ਪਰ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਨੂੰ ਦੇਖਦੇ ਤੇ ਪੰਜਾਬ ਦੇ ਬੀਤੇ ਇਤਿਹਾਸ ਦੇ ਵਿੱਚ ਕਾਂਗਰਸ ਦੇ ਸਮਾਂ ਕਾਲ ਵੇਲੇ ਵੀ ਇਹ ਕੁਝ ਸੇਮ ਹੀ ਵਾਪਰਿਆ। ਉਹ ਵੱਡੀ ਤਾਦਾਦ ਦੇ ਵਿੱਚ ਸੀ। ਅੱਜ ਮਣੀਪੁਰ ਦੇ ਵਿੱਚ ਵੀ ਕਿਤੇ ਨਾ ਕਿਤੇ 74-77 ਦਿਨ ਬਾਅਦ ਇਹ ਵੀਡੀਓ ਜਾਰੀ ਹੋਈ ਹੈ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਦੋਂ ਪੰਜਾਬ ਦੀਆਂ ਸੱਤਾਧਾਰੀ ਧਿਰਾਂ ਦਾ ਜ਼ਿਕਰ ਕਰਦੇ ਆ, ਉਹਨਾਂ ਦੇ ਨਕਾਬ ਪੋਸ਼ ਤਬਦੀਲ ਹੁੰਦੇ ਨੇ, ਪਰ ਜਿਹੜੀ ਉਹਨਾਂ ਦੀ ਸੋਚ ਕਹਿ ਸਕਦੇ ਆ, ਥਿੰਕਿੰਗ ਕਹਿੰਦੇ, ਉਹ ਬਿਲਕੁਲ ਸੇਮ ਹੀ ਹੁੰਦੀ। ਦੇਖੋ, ਮੈਂ ਮਤਲਬ ਆਪ ਪੰਜਾਬੀ ਹੈ ਨਾ, ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਤੇ ਮੈਂ ਇਹ ਮੰਨਦੀ ਹਾਂ ਕਿ ਕਾਂਗਰਸ ਬੀਜੇਪੀ ਤੋਂ ਕੁਝ ਵੱਖਰੀ ਨਹੀਂ ਹੈਗੀ। ਉਹਦਾ ਹੀ ਟੀਮ ਬੀ ਕਹਿ ਲਓ ਤੇ ਆਪ ਉਹਦੀ ਟੀਮ ਸੀ ਕਹਿ ਲਓ, ਹੈ ਨਾ। ਸਾਰੀ ਜਿਹੜੀ ਪਾਰਟੀਆਂ ਉਹ ਇੱਕ ਹੀ ਡਾਇਰੈਕਸ਼ਨ 'ਚ ਕੰਮ ਕਰਦੀਆਂ, ਬਸ ਉਹਨਾਂ ਦੇ ਲੀਡਰਸ ਵੱਖਰੇ ਵੱਖਰੇ ਹੋ ਜਾਂਦੇ ਆ। ਤੁਸੀਂ ਦੇਖ ਲਓ, ਕਾਂਗਰਸ ਛੱਡ ਕੇ ਬੀਜੇਪੀ, ਬੀਜੇਪੀ ਛੱਡ ਕੇ ਕਾਂਗਰਸ, ਕਾਂਗਰਸ ਛੱਡ ਕੇ ਆਪ ਹੋ ਜਾਂਦਾ। ਉਹਨਾਂ ਦਾ ਕੋਈ ਇਮਾਨ ਧਰਮ ਨਹੀਂ ਹੁੰਦਾ ਕਿ ਉਹ ਕਿਸੇ ਇੱਕ ਪਾਰਟੀ 'ਚ ਰਹੇ, ਹੈ ਨਾ। ਤੇ ਮੈਂ ਮੰਨਦੀ ਹਾਂ ਕਿ ਹਾਂ, ਮਤਲਬ ਕਾਂਗਰਸ ਜਾਂ ਆਪ ਕੋਈ ਵੀ ਪਾਰਟੀ ਆ ਜਾਏ, ਬਹੁਤ ਵੱਡਾ ਚੇਂਜ ਨਹੀਂ ਆਏਗਾ। ਤੇ ਕਾਂਗਰਸ ਨੇ ਜੋ ਕੀਤਾ, ਉਹ ਮੇਰੇ ਖਿਆਲ ਨਾਲ ਆਉਣ ਵਾਲੀ ਕਿੰਨੀ ਜਨਰੇਸ਼ਨਸ ਨਹੀਂ ਭੁੱਲ ਪਾਏਗੀਆਂ। ਮੈਂ ਹੈ ਨਾ, ਸਾਡੇ ਘਰਾਂ 'ਚ ਵੀ ਗੱਲ ਹੁੰਦੀ ਆ, ਉਹ ਵੀ ਜਦੋਂ ਜੂਨ ਆਉਂਦਾ, ਨਵੰਬਰ ਆਉਂਦਾ, ਜਾਂ ਉੱਦਾਂ ਵੀ ਹੈ ਨਾ, ਅਸੀਂ ਯਾਦ ਕਰਦੇ ਹਾਂ ਉਹ ਸਿਚੁਏਸ਼ਨਸ ਨੂੰ, ਭਾਵੇਂ ਅੱਖੀ ਨਹੀਂ ਦੇਖਿਆ ਹੋਏਗਾ, ਬਟ ਉਹ ਜਦੋਂ ਸਾਡੇ ਵੱਡੇ ਦੱਸਦੇ ਆ ਤੇ ਅਸੀਂ ਫੀਲ ਕਰਦੇ ਹਾਂ ਉਹ ਸਿਚੁਏਸ਼ਨ ਨੂੰ, ਕਿ ਕੀ ਸਿਚੁਏਸ਼ਨ ਹੋਏਗੀ, ਕਿ ਸਾਡੇ ਦਾਦੇ, ਸਾਡੀ ਦਾਦੀਆਂ ਉਹ ਕੀ ਸਿਚੁਏਸ਼ਨ 'ਚੋਂ ਨਿਕਲੇ ਹੋਏਗੇ। ਪਰ ਮੈਨੂੰ ਇੱਦਾਂ ਲੱਗਦਾ ਕਿ ਜੇ ਅੱਜ ਅਸੀਂ ਆਹ ਸੋਚਦੇ ਹਾਂ ਕਿ ਅਗਲੇ ਸਾਲ ਬੀਜੇਪੀ ਹਟਾਉਣੀ ਆ, ਤੇ ਅਗਲੇ ਸਾਲ ਬੀਜੇਪੀ ਹਟ ਕੇ ਕਾਂਗਰਸ ਜਾਂ ਕੋਈ ਅਲਾਇੰਸ ਇੰਡੀਆ ਦੇ ਨਾਮ ਤੋਂ ਕੋਈ ਅਗਲੀ ਪਾਰਟੀ ਆ ਜਾਂਦੀ ਆ, ਤੇ ਮੇਬੀ 4 ਸਾਲ ਬਾਅਦ ਅਸੀਂ ਇੰਨੇ ਅੱਗੇ ਵੱਧ ਜਾਈਏ ਕਿ ਅਸੀਂ ਉਹਨਾਂ ਦੇ ਅਗੇਂਸਟ ਵੀ ਇੱਕ ਰੈਵੋਲਿਊਸ਼ਨਰੀ, ਜਾਂ ਇੱਕ, ਜੇ ਪੰਜਾਬ ਦੀ ਗੱਲ ਕਰੀਏ ਸਪੈਸੀਫਿਕਲੀ, ਤੇ ਪੰਜਾਬ ਦਾ ਇਹ ਸਿੱਖ ਜੋ ਸੋਚ ਆ, ਜੋ ਇਕੁਐਲਿਟੀ ਦੀ ਸੋਚ ਹੈ, ਜੋ ਬਾਬਾ ਨਾਨਕ ਜਾਂ ਜੋ ਈਵਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੋ ਸਿੱਖਿਆ ਦਿੱਤੀ ਆ, ਉਹਦੇ 'ਤੇ ਖੜੇ ਰਹਿ ਕੇ ਜੋ ਪਾਰਟੀ ਆ ਉਹ ਪੰਜਾਬ ਲਈ ਸਪੈਸੀਫਿਕਲੀ ਕੰਮ ਕਰੇ। ਕੀ ਲੱਗਦਾ ਕਿ ਜਿਵੇਂ ਪਰਿਵਾਰ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ ਬੜਾ ਦੁਖਦਾਇਕ ਵਾਪਰਿਆ, ਲੜਕੀਆਂ ਦੇ ਨਾਲ ਇਹ ਕੁਝ ਹੋਇਆ ਔਰ ਪਰਿਵਾਰ ਦੇ ਵਿੱਚੋਂ ਕਤਲੇਆਮ ਹੋਈ, ਕੀ ਲੱਗਦਾ ਕਿ ਇਨਸਾਫ ਵਾਸਤੇ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੀ ਲੋੜ ਹੈ, ਖਾਸ ਕਰ ਮਣੀਪੁਰ ਨੂੰ ਲੈ ਕੇ? ਦੇਖੋ, ਮਣੀਪੁਰ ਦੇ ਅੰਦਰ ਤੇ ਬਹੁਤ, ਜਦੋਂ ਸਾਨੂੰ ਮਤਲਬ 84 ਦਾ ਹੀ ਸਿਚੁਏਸ਼ਨ ਲਾ ਲਓ ਕਿ ਨੈੱਟ ਬੰਦ ਕਰਤਾ ਜੀ, ਹੈ ਨਾ, ਮਿਲਟਰੀ ਸੈੱਟ ਕਰਤੀ, ਤੇ ਮਿਲਟਰੀ ਤੇ ਪੁਲਿਸ ਹੈ ਹੀ ਜਿਹੜੀ ਮੈਜੋਰਿਟੀ। ਉੱਥੇ ਇੱਕ ਸਰਵਾਈਵਰ ਨੇ ਕਿਹਾ ਕਿ ਪੁਲਿਸ ਨੂੰ ਆਪ ਜਿਹੜੇ ਮੋਬ ਹੀਗਾ, ਜਿਹੜੇ ਸਾਰੇ ਬੰਦੇ ਇਕੱਠੇ ਹੋਏ ਉਹਦੇ ਕੋਲ ਛੱਡ ਕੇ ਗਈ ਆ। ਤੇ ਭੂਮਿਕਾ ਨਿਭਾਉਣ ਦੀ ਗੱਲ ਹੈ, ਤੇ ਮੈਂ ਇਹ ਮੰਨਦੀ ਹਾਂ ਕਿ ਜਿਹੜੇ ਬਾਹਰ ਲੋਕ ਆ, ਹੁਣ ਤੇ ਸਭ ਕੁਝ ਸਾਫ਼ ਆ। ਤੇ ਇੱਕ ਹੋਰ ਚੀਜ਼ ਕਿ ਇੱਦਾਂ ਨਹੀਂ ਕਿ ਅੱਜ ਹੀ ਸ਼ੁਰੂ ਹੋਇਆ ਜਾਂ 2-3 ਦਿਨਾਂ ਤੋਂ ਸ਼ੁਰੂ ਹੋਇਆ, ਇਸ ਤੋਂ ਪਹਿਲਾਂ ਵੀ ਦਿੱਲੀ ਤੋਂ ਇੱਕ ਆਰਗੇਨਾਈਜੇਸ਼ਨ ਸੀਗੀ, ਸਿਵਲ ਆਰਗੇਨਾਈਜੇਸ਼ਨ ਸੀਗੀ, ਉਹ ਗਈ ਸੀਗੀ, ਉਹਨਾਂ ਦੇ 3 ਮੈਂਬਰ ਗਏ ਸੀਗੇ ਫੈਕਟ ਫਾਈਂਡਿੰਗ ਲਈ, ਬਟ ਉਹਨਾਂ ਦੇ ਉੱਤੇ FIR ਦਰਜ ਕਰਾ ਦਿੱਤੀ ਗਈ। ਸਟੇਟ ਤੇ ਹੁਣ ਕੰਟਰੋਲ ਕਰੇਗੀ, ਪਰ ਸਾਨੂੰ ਹਿੰਮਤ ਰੱਖ ਕੇ ਹਾਰ ਨਹੀਂ ਮੰਨਣੀ ਚਾਹੀਦੀ, ਲੜਨਾ ਚਾਹੀਦਾ। ਅੱਜ ਆਏ ਆ, ਕੱਲ੍ਹ ਵੀ ਆਵਾਂਗੇ, ਜਦੋਂ ਤੱਕ ਲੜਾਈ ਆ ਉਦੋਂ ਤੱਕ ਤੇ ਲੜਨੀ ਆ। ਤੇ ਇਕੱਠੇ ਮਿਲ ਕੇ, ਮੈਨੂੰ ਇੱਦਾਂ ਲੱਗਦਾ ਆਪਣੇ ਵਿੱਚ ਵੀ, ਹੁਣ ਇੱਥੇ ਵੀ ਸਾਰੀ ਆਰਗੇਨਾਈਜੇਸ਼ਨ ਆ, ਸਾਡੇ ਵਿੱਚ ਵੀ ਬਹੁਤ ਡਿਫਰੈਂਸਿਸ ਹੋਏਗੇ, ਬਟ ਇਕੱਠੇ ਆ, ਖੜੇ ਆ ਤੇ ਲੜਾਂਗੇ, ਜਿੱਤਾਂਗੇ ਕਦੀ ਨਾ ਕਦੀ। ਤੇ ਕਿਤੇ ਨਾ ਕਿਤੇ ਇਸ ਘਟਨਾ ਨੇ ਵੱਡੇ ਸਵਾਲ ਉਹਨਾਂ ਧਿਰਾਂ ਦੇ ਮਨਾਂ ਦੇ ਵਿੱਚ ਪੈਦਾ ਕੀਤੇ ਨੇ, ਜਿਨ੍ਹਾਂ ਧਿਰਾਂ ਦਾ ਕਿਤੇ ਨਾ ਕਿਤੇ ਨਾ ਘਟਨਾ ਦੇ ਨਾਲ ਖਾਸ ਜਿਹੜਾ ਸੀ ਉਸ ਵਕਤ ਦਾ ਸਮਾਂ ਕਾਲ ਰਿਹਾ, ਔਰ ਵੱਡੇ ਸਵਾਲੀਆ ਚਿੰਨ੍ਹ ਵੀ ਮਨ ਦੇ ਵਿੱਚ ਕਿ ਇਸ ਘਟਨਾ ਦੀ ਨਿਖੇਧੀ ਕਰਨ ਦੇ ਨਾਲ ਨਾਲ ਸਾਨੂੰ ਉਹਨਾਂ ਪੀੜਤ ਧਿਰਾਂ ਦਾ ਸਮਰਥਨ ਕਰਨ ਦੀ ਵੀ ਲੋੜ ਹੈ। ਇਸ ਘਟਨਾ ਦੇ ਵਿੱਚ ਚਾਹੇ ਵੱਖ-ਵੱਖ
ਭਾਜਪਾ ਦੇ ਲੀਡਰਾਂ ਦੇ ਵੱਲੋਂ ਬਿਆਨ ਤਾਂ ਦਿੱਤੇ ਜਾ ਰਹੇ ਨੇ, ਪਰ ਬਿਆਨ ਕਦੇ ਵੀ ਉਹਨਾਂ ਲੋਕਾਂ ਨੂੰ ਸੁਰਖਰੂ ਨਹੀਂ ਕਰ ਸਕਦੇ ਜਿਹੜੇ ਲੋਕਾਂ ਨੇ ਇਸ ਘਟਨਾ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੋਵੇ। ਭਵਿੱਖ ਦੇ ਵਿੱਚ ਵੀ ਇਸ ਮਸਲੇ ਦੇ ਨਾਲ ਜੁੜੀ ਹੋਈ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।